वाहिगुरू जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 10 ਅਪ੍ਰੈਲ 2014 28 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤਾਂ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਡੇ ਕੋਲ ਇੱਕ ਚਿੱਠੀ ਆਈ ਹੈ। ਇਹ ਚਿੱਠੀ ਆਈ ਹੈ ਐਲ ਪਾਸੋ ਟੈਕਸਾਸ ਦੀ ਜੇਲ੍ਹ ਚੋਂ 60 ਦੇ ਕਰੀਬ ਉਹਨਾਂ ਨੌਜਵਾਨਾਂ ਵੱਲੋਂ ਜਿਹੜੇ ਕਿ ਪਿਛਲੇ ਲਗਭਗ 1 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ। ਇਹਨਾਂ ਨੇ ਆਪਣੀ ਦਾਸਤਾਨ ਵੇਰਵੇ ਨਾਲ ਲਿਖੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਚਿੱਠੀ ਨੂੰ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਸਾਂਝੀ ਕਰਦੇ ਹਾਂ। ਇਹ ਲਿਖਦੇ ਹਨ, ਏਕ ਓਂਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਅਸੀਂ ਪੰਜਾਬ ਤੋਂ 60 ਦੇ ਕਰੀਬ ਨੌਜਵਾਨ ਐਲ ਪਾਸੋ ਕੈਂਪ ਵਿੱਚ ICE ਦੀ ਕਸਟਡੀ ਵਿੱਚ ਹਾਂ। ਅਸੀਂ ਤਕਰੀਬਨ 1 ਸਾਲ ਤੋਂ ਕੈਂਪ ਦੇ ਵਿੱਚ ਹਾਂ, ਜਿੱਥੇ ਸਾਡੇ ਨਾਲ ਅਮਰੀਕਾ ਦੇ ਕਾਨੂੰਨ ਦੇ ਵਿਰੁੱਧ ਜ਼ਬਰਦਸਤੀ ਕੈਂਪ ਦੇ ਵਿੱਚ ਹੀ ਰਿਫਿਊਜੀ ਕੇਸ ਲੜਾਏ ਜਾ ਰਹੇ ਹਨ, ਜਦ ਕਿ ਸਾਡੇ ਕੋਲ ਅਮਰੀਕਨ ਸਿਟੀਜ਼ਨ ਸਾਡੀ ਜ਼ਿੰਮੇਵਾਰੀ ਲੈ ਰਹੇ ਹਨ। ਪਰ ICE ਵਾਲੇ ਨਾ ਸਾਨੂੰ ਪੇਰੋਲ ਅਤੇ ਨਾ ਹੀ ਬੌਂਡ ਦਿੰਦੇ ਹਨ। ਸਾਡੇ ਕੇਸ ਖਾਰਜ ਕਰ ਪੈਰੋਲ ਸਾਡੇ ਕੇਸ ਖਾਰਜ ਕਰ ਰਹੇ ਹਨ। ਇਹ ਸਾਡੇ ਨਾਲ ਧੱਕਾ ਹੋ ਰਿਹਾ ਹੈ। ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਅਸੀਂ ਪੇਰੋਲ ਜਾਂ ਬੌਂਡ ਦੀ ਗੱਲ ਕਰਦੇ ਹਾਂ ਤਾਂ ICE ਵਾਲੇ ਇਹ ਕਹਿ ਦਿੰਦੇ ਹਨ ਕਿ ਇਹ LA ਪਾਸੋਂ ਹੈ, ਇੱਥੇ ਇਹ ਸਭ ਕੁਝ ਨਹੀਂ ਹੁੰਦਾ, ਜਦਕਿ ਇਹ ਸਭ ਕੁਝ ਕਾਨੂੰਨ ਦੇ ਉਲਟ ਹੈ। ਹਰ ਇਨਸਾਨ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ। ਅਮਰੀਕਾ ਦੇ ਕਾਨੂੰਨ ਦੇ ਹਿਸਾਬ ਨਾਲ 6 ਮਹੀਨੇ ਤੋਂ ਜ਼ਿਆਦਾ ਕੈਂਪ ਦੇ ਵਿੱਚ ਨਹੀਂ ਰੱਖ ਸਕਦੇ, ਪਰ ਅਸੀਂ ਲਗਭਗ 1 ਸਾਲ ਤੋਂ ਕੈਦ ਹਾਂ। ਇਹ ਬੇਲੋੜੀ ਕੈਦ ਦਾ ਕਾਰਨ ਕੀ ਹੈ, ਜਦਕਿ 6 ਮਹੀਨੇ ਤੋਂ ਬਾਅਦ ਐਰੀਜ਼ੋਨਾ, ਕੈਲੀਫੋਰਨੀਆ ਅਤੇ ਹੋਰਾਂ ਸਟੇਟਾਂ ਦੇ ਵਿੱਚ ਪੈਰੋਲ ਅਤੇ ਬਾਉਂਡ ਦੇ ਕੇ ਰਿਹਾ ਕੀਤਾ ਜਾਂਦਾ ਹੈ। ਖਾਲਸਾ ਜੀ, ਅਸੀਂ ਤੁਹਾਡੇ ਰਾਹੀਂ ਸਮੁੱਚੇ ਅਮਰੀਕਾ ਦੇ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਕਸੂਰ ਕੀ ਹੈ, ਕਿ ਕੀ ਇਨਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਮਨੁੱਖੀ ਅਲੰਬਰਦਾਰ ਅਮਰੀਕਾ ਦੇ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸ਼ਰਨ ਮੰਗਣ ਤੇ ਕੈਦ ਕੀਤੀ ਜਾਂਦੀ ਹੈ। ਇੱਥੇ ਸਾਨੂੰ ਖਾਣਾ ਵੀ ਢੰਗ ਦਾ ਨਹੀਂ ਮਿਲਦਾ। ਖਾਲਸਾ ਜੀ, ਅਸੀਂ ਤੁਹਾਡੇ ਤੋਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਕੌਮ ਦੇ ਸਤਿਕਾਰਯੋਗ ਸ਼ਖਸੀਅਤ ਹੋ। ਅਸੀਂ ਤੁਹਾਡੇ ਕਾਲਮ ਤੋਂ ਲੇਖ ਖਾਲਸਾ ਕਾਲਿੰਗ, ਚੜ੍ਹਦੀ ਕਲਾ ਸਮਾਚਾਰ ਪੱਤਰ ਤੋਂ ਪੜ੍ਹਦੇ ਹਾਂ। ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਮੁਸ਼ਕਲਾਂ ਨੂੰ ਜਨ ਸਧਾਰਨ ਤੱਕ ਪਹੁੰਚਾ ਕੇ ਸਾਡੇ ਹੱਕ ਵਿੱਚ ਆਪਣੀ ਕਲਮ ਰਾਹੀਂ ਜਨ ਸਧਾਰਨ ਨੂੰ ਜਾਣੂ ਕਰਵਾਓਗੇ ਅਤੇ ਅਮਰੀਕਾ ਦੇ ਪ੍ਰਸ਼ਾਸਨ ਨੂੰ ਸਾਡੀਆਂ ਸਮੁੱਚੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਓਗੇ ਅਤੇ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਵਾਓਗੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਸਾਡੀਆਂ ਮੁਸ਼ਕਲਾਂ ਦਾ ਹੱਲ ਲੱਭਣ ਦਾ ਯਤਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਚਿੱਠੀ ਨੂੰ ਮੈਂ ਜਦੋਂ ਇਸ ਵੀਕਐਂਡ ਤੇ ਵਾਸ਼ਿੰਗਟਨ DC ਸੀ ਤੇ ਉੱਥੇ ਮੈਨੂੰ ਇਹ ਪ੍ਰਾਪਤ ਹੋਈ ਜੀ, ਮੇਨ ਆਫਿਸ 'ਚ ਐਡਰੈਸ ਕੀਤੀ ਹੋਈ ਸੀ ਜੀ, ਔਰ ਉਹਦੇ 'ਚ ਜਿੱਥੇ ਤੁਸੀਂ ਇਹ ਕੰਟੈਂਟ ਚਿੱਠੀ ਦੇ ਪੜ੍ਹੇ ਨੇ, ਉਹਨਾਂ ਨੇ ਲਗਭਗ ਜਿਹੜੇ ਪੂਰੇ 60 ਨਾਂ ਨੇ ਉਹ ਵੀ ਬੜੇ ਵੇਰਵੇ ਦੇ ਨਾਲ ਦਿੱਤੇ ਨੇ ਕਿ ਕੌਣ ਜਿਹੜਾ ਉੱਥੇ ਪਿਛਲੇ ਕਿੰਨੇ ਸਮੇਂ ਤੋਂ ਹੈ ਤੇ ਜਿਹੜੀ ਡਿਊਰੇਸ਼ਨ ਹੈ ਉਹ 10 ਮਹੀਨੇ ਤੋਂ ਲੈ ਕੇ 10-11 ਕੁਝ 7 ਮਹੀਨੇ ਤੋਂ ਨੇ, ਕੁਝ 5 ਮਹੀਨੇ ਨੇ, ਪਰ ਸਾਰੇ ਹੀ ਜਿਹੜੇ ਨੇ ਲਗਭਗ 10-11 ਮਹੀਨੇ ਤੱਕ ਦਾ ਇਹ ਉਹਨਾਂ ਦੀ ਉੱਥੇ ਜੇਲ੍ਹ ਹੋਈ ਹੈ। ਔਰ ਜਿਵੇਂ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਇਹ ਵੇਰਵਾ ਦਿੱਤਾ ਹੈ ਕਿ ਵੀ ਉਹ ਮੈਕਸੀਕੋ ਰਾਹੀਂ, ਔਰ ਇਹ ਗੱਲ ਚੰਗੀ ਗੱਲ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਹਾਈਲਾਈਟ ਕਰਦੇ, ਉਹਨਾਂ ਨੇ ਖੁਦ ਵੀ ਇਹਦੇ ਤੇ ਐਕਸ਼ਨ ਲਿਆ ਔਰ ਅੱਜ ਦੀ ਟ੍ਰਿਬਿਊਨ ਦੀ ਮੁੱਖ ਖਬਰ ਹੈ ਜਿਹੜੀ ਕਿ ਟ੍ਰਿਬਿਊਨ ਨਿਊਜ਼ ਸਰਵਿਸ ਵੱਲੋਂ ਹੈ ਕਿ ਉਹਨਾਂ ਚੋਂ 42 ਜਿਹੜੇ ਨੌਜਵਾਨ ਨੇ ਉਹਨਾਂ ਨੇ ਭੁੱਖ ਹੜਤਾਲ ਜੇਲ੍ਹ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਔਰ ਉਹਦਾ ਰੀਜ਼ਨ ਇਹ ਹੈ ਵੀ ਉਹਨਾਂ ਨੂੰ ਜਿਹੜੀ ਟੈਲੀਫੋਨ ਫੈਸਿਲਿਟੀ ਮਿਲਦੀ ਸੀ ਉਹ ਵੀ ਉਹਨਾਂ ਨੇ ਡਿਸਕੰਟੀਨਿਊ ਕਰ ਦਿੱਤੀ ਕਿ ਉਹ ਉੱਥੇ ਜਿਹਨੂੰ ਕਲੈਕਟ ਕਾਲ ਕਹਿੰਦੇ ਨੇ ਉੱਥੋਂ ਕਰਦੇ ਸੀ, ਪਰ ਹੁਣ ਉਹਨਾਂ ਨੂੰ ਉਹ ਫੈਸਿਲਿਟੀ ਵੀ ਨਹੀਂ ਦਿੱਤੀ ਗਈ। ਜਿਹੜੀ ਚਿੱਠੀ ਉਹਨਾਂ ਨੇ ਸਾਡੇ ਖਾਲਿਸਤਾਨ ਅਫੇਅਰ ਸੈਂਟਰ ਦੇ ਆਫਿਸ 'ਚ ਲਿਖੀ ਹੈ ਉਹ ਪ੍ਰੋਪਰ ਲੀਗਲ ਡਾਕੂਮੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਉੱਪਰ ਲੀਗਲ ਚਿੱਠੀ 'ਤੇ ਲਿਖਿਆ ਹੋਇਆ ਹੈ ਔਰ ਕਰੈਕਸ਼ਨ ਫੈਸਿਲਿਟੀ ਦਾ ਪੂਰਾ ਐਡਰੈਸ ਹੈ। ਔਰ ਮੈਂ ਜਿਉਂ ਹੀ ਵਾਪਸ ਆਇਆ ਪਰਸੋਂ, ਪਹਿਲਾ ਕੰਮ ਮੈਂ ਵੌਇਸਿਸ ਫਾਰ ਫਰੀडम ਜਿਹੜੀ ਕਿ ਮਨੁੱਖੀ ਹੱਕਾਂ ਦੀ ਅਲੰਬਰਦਾਰ ਆਰਗੇਨਾਈਜੇਸ਼ਨ ਹੈ ਉਹਨਾਂ ਦੀ
ਲੀਗਲ ਫੈਲੋ ਦੇ ਨਾਲ ਕਮਿਊਨੀਕੇਟ ਕੀਤਾ, ਉਹਨਾਂ ਨੂੰ ਮੈਂ ਇਹ ਚਿੱਠੀ ਭੇਜੀ, ਇਹ ਵੇਰਵਾ ਵੀ ਭੇਜਿਆ, ਔਰ ਆਲਰੇਡੀ ਉਹਨਾਂ ਨੇ ਜਿਹੜੀਆਂ ਫੈਲੋ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਮਿਲ ਕੇ ਇਸ ਕੇਸ ਨੂੰ ਲੈਣ ਦਾ ਫੈਸਲਾ ਕੀਤਾ। ਉਹਨਾਂ 'ਚੋਂ ਸ਼ਾਇਦ ਕੋਈ ਇਹਨਾਂ ਦਿਨਾਂ ਦੇ ਵਿੱਚ ਫਲਾਈ ਕਰਕੇ ਐਲ ਪਾਸੋ ਟੈਕਸਾਸ ਜਾਏ ਔਰ ਇਸ ਕੇਸ ਨੂੰ ਉਹ ਪ੍ਰੋਸੀਡ ਕਰਨ। ਹੁਣ ਜਿਹੜੇ ਵੇਰਵੇ ਟ੍ਰਿਬਿਊਨ ਦੇ ਵਿੱਚ ਆਏ ਨੇ, ਕਿਉਂਕਿ ਜਿਹੜੇ ਵੀ ਕੋਈ ਸੱਜਣ ਨੇ ਜਿਨ੍ਹਾਂ ਨੇ ਲਿਖੀ ਹੈ ਚਿੱਠੀ, ਉਹਨਾਂ ਤੋਂ ਕੋਈ ਹੋਰ ਬਹੁਤੇ ਵੇਰਵੇ ਤਾਂ ਨਹੀਂ ਹਾਸਲ ਹੋਏ ਅਦਰ ਦੈਨ ਕਿ ਉਹਨਾਂ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਵੀ ਤੁਸੀਂ ਇਨਸਾਨੀ ਹਕੂਕ ਦੀ ਗੱਲ ਕਰਦੇ ਹੋ, ਮਨੁੱਖੀ ਹੱਕਾਂ ਦੀ, ਔਰ ਸਾਡੇ ਤੁਸੀਂ ਹੱਕ ਕੁਚਲ ਰਹੇ ਹੋ। ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਅਰੀਜ਼ੋਨਾ ਔਰ ਕੈਲੀਫੋਰਨੀਆ 'ਚ 6 ਮਹੀਨੇ ਬਾਅਦ ਬੌਂਡ ਹੋ ਜਾਂਦਾ ਹੈ, ਪਰ ਇੱਥੇ ਜਦੋਂ ਅਸੀਂ ਐਲ ਪਾਸੋ ਵਾਲਿਆਂ ਨੂੰ ਕਹਿੰਦੇ ਹਾਂ ਤਾਂ ਉਹ ਕਹਿੰਦੇ ਨੇ ਜੀ ਇਹ ਟੈਕਸਾਸ ਹੈ, ਇੱਥੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ, ਔਰ ਬਦਸਲੂਕੀ ਵੀ ਕਰਦੇ ਨੇ। ਸੋ ਜ਼ਾਹਰ ਹੈ ਕਿ ਜਿਹੜਾ 11 ਮਹੀਨੇ 12 ਮਹੀਨੇ ਵਾਲਾ ਪਾਰਟ ਹੈ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਹੈ, ਜਿੰਨੀ, ਕਿਉਂਕਿ ਮੈਂ ਕੋਈ ਲਾਇਰ ਤਾਂ ਨਹੀਂ ਹੈ, ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਜਿਹੜਾ ਇਮੀਗ੍ਰੇਸ਼ਨ ਦਾ ਸਬਜੈਕਟ ਹੈ ਇਹ ਫੈਡਰਲ ਸਬਜੈਕਟ ਹੈ, ਔਰ ਜਿਹਨੂੰ ਅਸੀਂ ਫੈਡਰਲ ਸਬਜੈਕਟ ਕਹਿੰਦੇ ਹਾਂ ਉਹ ਹਾਵੀ ਹੁੰਦਾ ਹੈ ਸਟੇਟ ਦੇ ਲਾਜ਼ ਦੇ ਉੱਤੇ। ਸੋ ਇਹਦੇ 'ਚ ਇਹ ਨਹੀਂ ਹੈ ਵੀ ਟੈਕਸਾਸ ਦਾ ਲਾ ਕੋਈ ਹੋਰ ਹੈ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਾਂ ਕੈਲੀਫੋਰਨੀਆ ਦਾ ਹੋਰ ਹੈ, ਫੈਡਰਲ ਲਾਅ ਹੀ ਐਪਲੀਕੇਬਲ ਹੁੰਦਾ। ਪਰ ਹੁੰਦਾ ਕੀ ਹੈ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀਆਂ ਲੋਕਲ ਸਟੇਟਸ ਨੇ, ਕਿਉਂਕਿ ਫੈਡਰਲ ਦੇ ਕੋਲ ਆਪਣੀਆਂ ਪ੍ਰਿਜ਼ਨਸ ਨਹੀਂ ਨੇ, ਆਪਣੀਆਂ ਜੇਲ੍ਹਾਂ ਨਹੀਂ, ਉਹ ਅੱਗੋਂ ਜਿਹੜਾ ਉਹ ਸਬਲੈਟ ਕਰਦੇ ਨੇ ਜਾਂ ਜਿਹਨੂੰ ਤੁਸੀਂ ਕਹੋ ਵੀ ਕਿਰਾਏ ਤੇ ਦੇ ਦਿੰਦੇ ਨੇ। ਸੋ ਇਹ ਵੀ ਇੱਕ ਬਿਜ਼ਨਸ ਬਣੀ ਹੋਈ ਹੈ। ਸੋ ਕੁਝ ਜਿਹੜੇ ਗਰੁੱਪ ਨੇ ਜਿਹੜੇ ਕਿ ਉਹਨਾਂ ਪ੍ਰਿਜ਼ਨਸ ਨੂੰ ਰਨ ਕਰਦੇ ਨੇ, ਉਹ ਫਿਰ ਉਹਨਾਂ ਦੇ ਨਾਲ ਉਹਨਾਂ ਨੂੰ ਖੁਰਾਕ ਵੀ ਪੂਰੀ ਨਹੀਂ ਦਿੰਦੇ। ਔਰ ਇੱਕ ਕੇਸ ਇਸ ਕਿਸਮ ਦਾ ਹੀ ਨਿਊ ਜਰਸੀ ਦੇ ਵਿੱਚ ਹੋਇਆ ਸੀ, ਜਿਹਦੇ 'ਚ ਫਿਰ ਕੁਝ ਕੈਦੀ ਉਹ ਉਹਨਾਂ ਨੇ ਦੌੜਨ ਦਾ ਵੀ ਯਤਨ ਕੀਤਾ, ਮਾਰ ਕੁਟਾਈ ਵੀ ਹੋਈ, ਉਹ ਬੜਾ ਵੱਡਾ ਇਸ਼ੂ ਬਣ ਗਿਆ ਸੀ। ਉਹਨਾਂ 'ਚੋਂ ਫਿਰ ਬਹੁਤ ਸਾਰਿਆਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਟੈਕਸਾਸ ਦੇ ਵਿੱਚ ਕਾਨੂੰਨ ਕਾਫੀ ਸਖਤ ਨੇ, ਔਰ ਆਪਣੇ ਬੰਦਿਆਂ ਦੀ ਵੀ ਜੇ ਗੱਲ ਕਰੀਏ, ਜਿਵੇਂ ਕੱਲ ਜਦੋਂ ਅਸੀਂ ਪ੍ਰੋਗਰਾਮ ਇੱਥੋਂ ਖਤਮ ਕਰਕੇ ਜਾ ਰਹੇ ਸੀ ਤਾਂ ਮੈਨੂੰ ਮਿਸ਼ੀਗਨ ਤੋਂ ਇੱਕ ਕਾਲ ਆਈ ਕਿ ਜੀ 2 ਨੌਜਵਾਨ ਨੇ ਸਿੱਖ ਜਿਨ੍ਹਾਂ ਨੂੰ ਰਿਲੀਜ਼ ਮਿਲੀ ਹੈ ਸਾਲਟ ਲੇਕ ਸਿਟੀ ਪ੍ਰਿਜ਼ਨ ਤੋਂ, ਵੀ ਉਹ ਯੂਟਾ ਦੇ ਵਿੱਚ ਸਨ ਤੇ ਇਸੇ ਤਰ੍ਹਾਂ ਹੀ ਆਏ ਹੋਏ ਗਲਤ ਏਜੰਟਾਂ ਦੇ ਢਾਏ ਚੜ੍ਹ ਕੇ, ਤੇ ਉਹਨਾਂ ਨੂੰ ਜੇ ਤੁਹਾਡਾ ਕੋਈ ਲਿੰਕ ਹੈ ਸਾਲਟ ਲੇਕ ਸਿਟੀ 'ਚ ਤੇ ਤੁਸੀਂ ਦੱਸੋ, ਕਿਉਂਕਿ ਗੁਰਦੁਆਰੇ ਵਾਲਿਆਂ ਨੇ ਤਾਂ ਨਾ ਕਰ ਦਿੱਤੀ ਹੈ ਉੱਥੇ ਜਿਹੜਾ ਗੁਰਦੁਆਰਾ ਹੈ ਕਿ ਜੀ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਵੀ ਉਹਨਾਂ ਦੀ ਉਹ ਟੇਕ ਕੇਅਰ ਕੀਤੀ ਜਾਏ ਜਾਂ ਉਹਨਾਂ ਨੂੰ ਜਿਹੜਾ ਜਹਾਜ਼ ਤੇ ਚੜ੍ਹਾ ਕੇ ਭੇਜਿਆ ਜਾਏ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ। ਸੋ ਹੁਣ ਇਸ ਸਾਰੇ ਤੁਸੀਂ ਜਦੋਂ ਦੁਖਾਂਤ ਨੂੰ ਦੇਖਦੇ ਹੋ, ਔਰ ਖਾਸ ਤੌਰ ਤੇ ਇਹ ਜਿਹੜੇ ਹੁਣ 60 ਨੌਜਵਾਨ ਨੇ, ਉਹਨਾਂ 'ਚ ਸਿਰਫ ਇੱਕ ਨਾਂ ਜਿਹੜਾ ਹੈ ਉਹ ਪਟੇਲ ਹੈ, ਜਿਸ ਤੋਂ ਲੱਗਦਾ ਹੈ ਕਿ ਵੀ ਇਹਨਾਂ 60 ਚੋਂ ਜਿਹੜੇ 59 ਨੇ 59 ਉਹ ਸਿੱਖ ਨੇ ਔਰ ਪਿੰਡੂ ਬੈਕਗਰਾਉਂਡ ਦੇ ਸੁਰੇਸ਼ ਭਾਈ ਪਟੇਲ, ਇੱਕ ਸੁਰੇਸ਼ ਭਾਈ ਪਟੇਲ ਹੈ ਜਿਹੜਾ 8 ਮਹੀਨਿਆਂ ਤੋਂ ਹੈ, ਬਾਕੀ ਸਾਰੇ ਹੀ ਜਿਹੜੇ ਨੇ 2 ਨੇ ਹੋਰ ਪਟੇਲ, ਪਰਨੇਸ਼ ਪਟੇਲ ਵਿਦ ਵਾਈਫ, ਉਹਦੀ ਵਾਈਫ ਵੀ ਨਾਲ ਹੈ, ਹਰੇਸ਼ ਪਟੇਲ ਵਿਦ ਵਾਈਫ। ਸੋ 2 ਕਪਲ ਨੇ ਪਟੇਲਸ ਦੇ, ਨਾ ਹਲਾ 60 ਨੇ ਦਾ ਮਤਲਬ ਜੇ ਵਿਦ ਵਾਈਵਸ ਨੇ 64-65 ਹੋ ਗਏ। ਸੋ ਅਦਰਵਾਈਜ਼ ਬਾਕੀ ਸਾਰੇ ਇਹਨਾਂ 4-5 ਨੂੰ ਛੱਡ ਕੇ ਸਾਰੇ ਦੇ ਸਾਰੇ ਸਿੱਖਾਂ ਦੇ ਮੁੰਡੇ ਨੇ। ਹੁਣ ਜਿਹੜੀ ਟ੍ਰਿਬਿਊਨ ਦੀ ਸਟੋਰੀ ਹੈ ਉਹਦੇ ਮੁਤਾਬਕ ਸਮ ਹਾਉ ਉਹਨਾਂ ਦਾ ਕਿਵੇਂ ਉਹਨਾਂ ਨਾਲ ਲਿੰਕ ਹੋਇਆ, ਉਹਨਾਂ ਦਾ ਕਹਿਣਾ ਹੈ ਕਿ ਯੂਥ ਦਾ ਵੀ ਅਸੀਂ 25-25 ਲੱਖ ਜਿਹੜਾ ਹੈ ਉਹ ਏਜੰਟਾਂ ਨੂੰ ਦਿੱਤਾ ਹੈ ਨਿਕਲਣ ਦੇ ਲਈ, ਔਰ ਉਹਨਾਂ ਨੇ, ਔਰ ਉਸ ਤੋਂ ਪਹਿਲਾਂ ਈਵਨ ਇੱਥੇ ਐਲ ਪਾਸੋ ਟੈਕਸਸ ਆਉਣ ਤੋਂ ਪਹਿਲਾਂ ਉਹਨਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਨੇ ਮੈਕਸੀਕੋ ਦੀ ਇੱਕ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ 2 ਮਹੀਨੇ ਇੱਕ ਡਿੰਗੀ ਰੂਮ ਦੇ ਵਿੱਚ, ਜਿੱਥੇ ਕਿ ਬਿਲਕੁਲ ਬੰਦ ਸੀ, 4 ਚੁਫੇਰਿਓਂ 2 ਮਹੀਨੇ ਉੱਥੇ ਉਹਨਾਂ ਨੇ ਗੁਜ਼ਾਰੇ ਨੇ। ਸੰਭਵ ਹੈ ਜੋ ਕੋਈ ਮਰ ਵੀ ਗਿਆ ਹੋਏ ਉੱਥੇ ਉਹਨਾਂ ਚੋਂ, ਜਾਂ ਜਿਹੜਾ ਆਮ ਹੁੰਦਾ ਹੈ ਗਾਇਬ ਹੋ ਜਾਂਦੇ ਨੇ। ਫਿਰ ਉਹ ਕਹਿੰਦੇ ਜਦੋਂ ਅਸੀਂ ਉੱਥੇ ਫਸੇ ਸੀ ਉੱਥੋਂ ਫਿਰ ਜਿਹੜਾ ਬਹੁਤ ਸਾਰੇ ਪੈਸੇ ਦੇ ਕੇ ਔਰ ਦੂਜਾ ਅਸੀਂ ਉੱਥੋਂ ਨਿਕਲੇ। ਔਰ ਇਸ ਸਾਰੇ ਨੂੰ ਅਸੀਂ ਜਦੋਂ ਦੇਖਦੇ ਹਾਂ ਵੀ ਇਹ ਇੱਕ, ਫਿਰ ਉਹਨਾਂ ਨੇ ਆਪਣੀ ਕਹਾਣੀ ਦਿੱਤੀ ਹੈ ਕਿ ਜੀ ਕਿਵੇਂ ਜੁਲਾਈ ਦੇ ਮਹੀਨੇ ਦੇ ਪਿਛਲੇ ਸਾਲ ਦੇ ਜਿਹੜੇ ਉਹਨਾਂ ਚੋਂ ਬਹੁਤ ਸਾਰੇ ਨਿਕਲੇ ਤੇ ਉਹ ਏਜੰਟਾਂ ਦੀ ਮਦਦ ਨਾਲ ਮੈਕਸੀਕੋ ਤੱਕ ਪਹੁੰਚੇ। ਉਸ ਤੋਂ ਪਹਿਲਾਂ ਹਵਾਨਾ, ਇਕਵਾਡੋਰ, ਸੈਲਵਾਡੋਰ, ਗੁਆਟੇਮਾਲਾ, ਔਰ ਇਸ ਸਾਰੇ ਤੋਂ ਬਾਅਦ ਜਿਹੜੇ ਨੇ ਉਹ ਇੱਥੋਂ ਤੱਕ ਆਏ ਨੇ। ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਪਹਿਲਾਂ ਉੱਥੋਂ ਗੱਲ ਕਰੀਏ, ਬਾਦਲ ਸਰਕਾਰ ਔਰ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਬੜੇ ਡੀਂਗਾ ਮਾਰਦਾ ਹੈ ਵਿਕਾਸ ਦੀਆਂ, ਔਰ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਇਹ ਲਗਾਤਾਰਤਾ ਨਾਲ ਕਿਵੇਂ ਇਹ ਏਜੰਟ ਲੁੱਟ ਰਹੇ ਨੇ ਨੌਜਵਾਨਾਂ ਨੂੰ। ਕਿਵੇਂ ਇੱਕ ਗ੍ਰੀਕ ਟ੍ਰੈਜਡੀ ਹੋਈ ਸੀ ਜਿਹਦੇ ਸ਼ਿਪ ਡੁੱਬ ਗਈ ਸੀ, ਕਿੰਨੇ ਮਰ ਗਏ ਸੀ, ਪੰਜਾਬ ਦੇ ਬਹੁਤੇ ਮੁੰਡੇ ਸੀ।
ਕਿਵੇਂ ਕਈਆਂ ਨੂੰ ਜਿਹੜੇ ਉਹ ਬਿਲਕੁਲ ਬੰਦ ਡਿੱਕੀ ਦੇ ਵਿੱਚ ਜਿਹੜੇ ਟਰੈਵਲ ਕਰਦੇ ਨੇ, ਜਦੋਂ ਖੋਲਦੇ ਨੇ ਉਹ 'ਚ ਅੱਧੇ ਮਰੇ ਹੁੰਦੇ ਨੇ। ਜੀ ਜੀ। ਹੁਣ ਕੋਈ ਐਸਾ ਨੈਟਵਰਕ ਪੰਜਾਬ ਸਰਕਾਰ ਦਾ ਨਹੀਂ ਹੈ। ਉਸ ਤੋਂ ਪਹਿਲਾਂ ਸਟੂਡੈਂਟਸ ਦੇ ਨਾਂ ਥੱਲੇ ਇੰਗਲੈਂਡ ਹੋਏ, ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਕਿ ਵੀ ਕਿਵੇਂ ਇਹ ਸਾਰੇ ਕਰਪਟ ਏਜੰਟ ਜਿਹੜੇ ਨੇ ਉਹ ਮੁੰਡਿਆਂ ਕੁੜੀਆਂ ਨੂੰ ਇਸ ਦੇ ਥੱਲੇ ਕਿ ਜੇ ਇੰਗਲੈਂਡ 'ਚ ਅਸੀਂ ਜਾਵਾਂਗੇ ਉੱਥੇ ਤੁਸੀਂ ਨਾਲੇ ਪੜ੍ਹੋਗੇ, ਨਾਲੇ ਨੌਕਰੀਆਂ, ਨਾਲੇ ਦਿਸ ਦੈਟ 3 ਸਾਲ 2 ਸਾਲ 'ਚ ਪੱਕੇ ਇਮੀਗ੍ਰੈਂਟ ਬਣ ਜਾਓਗੇ ਜੀ। ਉੱਥੇ ਲਿਆ ਕੇ ਉਹਨਾਂ ਨੂੰ ਉਹ ਡੰਪ ਕਰ ਦਿੰਦੇ ਨੇ। ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਦੇਹ ਵਪਾਰ ਵੱਲ ਧੱਕਿਆ ਹੋਇਆ, ਔਰ ਬਹੁਤ ਵੱਡੀ ਗਿਣਤੀ 'ਚ। ਇਹ ਗੱਲ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ ਵੀ ਅੱਜ ਸਾਡਾ ਆਨਰ ਕਿੱਥੇ ਰੁਲ ਰਿਹਾ ਹੈ। ਉਹ ਇੰਗਲੈਂਡ ਹੋਏ, ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਉਹ ਸਾਡਾ ਪ੍ਰਾਈਡ ਖਤਮ ਹੋ ਗਿਆ। ਔਰ ਹੁਣ ਉਹ ਬੱਚੀਆਂ ਜਿਹੜੀਆਂ ਮਾਪਿਓ ਦਾ 10-10 ਲੱਖ ਲਵਾ ਕੇ ਆਈਆਂ ਹੁੰਦੀਆਂ, ਉਹ ਉਸ ਹਾਲਤ 'ਚ ਹੁੰਦੀਆਂ ਨੇ ਕਿ ਵੀ ਉਹ ਦੱਸ ਵੀ ਨਹੀਂ ਸਕਦੀਆਂ ਵੀ ਉਹ ਕੀ ਕਰ ਰਹੀਆਂ ਨੇ ਈਵਨ ਸਰਵਾਈਵ ਕਰਨ ਦੇ ਲਈ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਅਸੀਂ ਵਾਪਸ ਮੁੜਨ ਜੋਗੇ ਨਹੀਂ ਹੈ, ਕੀ ਜਾ ਕੇ ਦੱਸਾਂਗੇ। ਸੋ ਇਸ ਤਰੀਕੇ ਨਾਲ ਪੰਜਾਬ ਦਾ ਇੱਕ ਪਾਸੇ ਆਨਰ ਖਤਮ ਕਰਨ ਦੀ ਲਾਈਨ ਹੈ, ਦੂਸਰੇ ਪਾਸੇ ਨੌਜਵਾਨ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਗੁਜ਼ਰ ਰਹੇ ਨੇ, ਕਿਵੇਂ ਦੇ ਹਾਲਾਤ 'ਚ ਉਹ ਨੇ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ 60 ਜਿਹਦੇ 'ਚ ਬੇਸ਼ੱਕ ਗੁਜਰਾਤੀ ਪਟੇਲ ਵੀ ਨੇ, ਅਸੀਂ ਸਮਝਦੇ ਹਾਂ ਵੀ ਉਹਨਾਂ ਲਈ ਵੀ ਵਾਇਸਸ ਫਾਰ ਫਰੀडम ਔਰ ਹੋਰ ਵੀ ਜਿਹੜੀਆਂ ਮਨੁੱਖੀ ਹੱਕਾਂ ਦੀਆਂ ਲੰਬਰਦਾਰ ਜਥੇਬੰਦੀਆਂ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ। ਉਹਨਾਂ ਦੇ ਨਾਲ ਮੈਂ ਪਰਸਨਲ ਕੰਟੈਕਟ ਵੀ ਕਰਾਂਗਾ ਕਿ ਇਹਨਾਂ ਦੇ ਕੇਸ ਨੂੰ ਹਾਇਰ ਲੈਵਲ ਤੇ ਲਿਆ ਜਾਏ। ਪੋਲੀਟੀਕਲੀ ਵੀ ਅੱਜ ਮੇਰਾ ਗੱਲਬਾਤ ਸ਼ਾਮ ਨੂੰ ਹੋਣੀ ਹੈ। ਅਸੀਂ ਯੂਨਾਈਟਿਡ ਸਟੇਟ ਸਿੱਖ ਕਾਕਸ ਵਾਲੇ ਜਿਹੜੇ ਨੇ ਉਹਨਾਂ ਤੱਕ ਵੀ ਇਸ ਕੇਸ ਨੂੰ ਪਹੁੰਚਾਵਾਂਗੇ। ਪਰ ਕੁੱਲ ਮਿਲਾ ਕੇ ਇਹ ਕੋਈ ਪਹਿਲਾ ਨਹੀਂ ਹੈ, ਕਿਉਂਕਿ ਮੈਨੂੰ ਯਾਦ ਹੈ ਕਿ 1993 ਦੇ ਵਿੱਚ ਉਦੋਂ ਅਸੀਂ ਅਜੇ ਥੋੜੀ ਦੇਰ ਪਹਿਲਾਂ ਹੀ 1.5 ਸਾਲ ਪਹਿਲਾਂ ਖਾਲਿਸਤਾਨ ਅਫੇਅਰ ਸੈਂਟਰ ਖੋਲ੍ਹਿਆ ਸੀ ਕੈਲੀਫੋਰਨੀਆ 'ਚ, ਅਸੀਂ ਆਪਰੇਟ ਕਰਦੇ ਸੀ। ਔਰ ਇਸ ਕਿਸਮ ਦੀ ਇੱਕ ਜਿਹੜੀ ਦਾਸਤਾਨ ਹਿਊਸਟਨ ਤੋਂ 80 ਮੀਲ ਦੂਰ ਪ੍ਰਿਜ਼ਨ ਸੀ ਉੱਥੋਂ ਦੀ ਆਈ, ਉਹਦੇ 'ਚ ਵੀ ਲਗਭਗ 80 ਦੇ ਕਰੀਬ ਨੌਜਵਾਨ ਸਨ। ਸੋ ਉਦੋਂ ਮੂਵਮੈਂਟ ਵੀ ਪਿੱਛੇ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਸੋ ਉੱਥੇ ਇੱਕ ਮਿਸਟਰ ਕੰਵਰ ਕਰਕੇ ਜਿਹੜੇ ਕਾਫੀ ਦੇਰ ਤੋਂ ਰਹਿੰਦੇ ਸੀ ਪੰਜਾਬੀ, ਹਾਲਾਂ ਉਹ ਸਿੱਖੀ ਸਰੂਪ 'ਚ ਵੀ ਨਹੀਂ ਸੀ, ਉਹ ਉਸ ਟਾਊਨ 'ਚ ਜਿਸ ਜੇਲ੍ਹ 'ਚ ਸਨ ਉਹੀ ਇਕੱਲੇ ਸੀ। ਸੋ ਉਹਨਾਂ ਨਾਲ ਸਾਡਾ ਸਮਹਾਉ ਰਾਬਤਾ ਹੋਇਆ ਔਰ ਬੜੇ ਐਫਰਟ ਤੋਂ ਬਾਅਦ ਹਿਊਸਟਨ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਲੈ ਕੇ ਅਸੀਂ ਉਸ ਜੇਲ੍ਹ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਸ ਕੀਤੀਆਂ। ਔਰ ਕਿਉਂਕਿ ਟੈਕਸਾਸ ਦੇ ਵਿੱਚ ਸਮਹਾਉ ਸਲੂਕ ਮਾੜੇ, ਇੱਕ ਤਾਂ ਸ਼ਾਇਦ ਇਹ ਹੈ ਵੀ ਮੈਕਸਿਮਮ ਜਿਹੜੇ ਇਸ ਕਿਸਮ ਦੇ ਆਉਣ ਵਾਲੇ ਨੇ ਇਲੀਗਲ ਟੈਕਸਾਸ ਰਾਹੀਂ ਆਉਂਦੇ ਨੇ, ਕਿਉਂਕਿ ਬਾਰਡਰ ਮੈਕਸੀਕੋ ਦੇ ਨਾਲ ਲੱਗਦਾ ਹੈ ਉਹ। ਔਰ ਉਹਦੇ 'ਚ ਅੱਗੋਂ ਉਹਨਾਂ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੇ ਪੈਸੇ ਫੈਡਰਲ ਗਵਰਨਮੈਂਟ ਤੋਂ ਲੈਣੇ ਹੁੰਦੇ ਨੇ। ਸੋ ਜਿਨ੍ਹਾਂ ਨੂੰ ਜਲਦੀ ਜਾਣ ਦੇਣਗੇ ਉਹਨਾਂ ਦੇ ਪੈਸੇ ਨਹੀਂ ਬਣਦੇ, ਸ਼ਾਇਦ ਇਹ ਵੀ ਕੁਝ ਪਾਰਟ ਹੈ। ਪਰ ਜਿਹੜਾ ਇਹਨਾਂ ਨੇ ਟੈਕਨੀਕਲ ਪਾਰਟ ਕਿਹਾ ਇਹਨਾਂ ਵੀਰਾਂ ਨੇ ਆਪਣੀ ਚਿੱਠੀ ਰਾਹੀਂ ਕਿ ਉਹਨਾਂ ਦੀ ਰਿਫਿਊਜੀ ਕੇਸਾਂ ਦੀ ਸੁਣਵਾਈ ਵੀ ਅੰਦਰ ਹੋ ਰਹੀ ਹੈ, ਜਦੋਂ ਕਿ ਇਹ ਮੈਨੂੰ ਪਤਾ ਹੈ ਵੀ ਕੈਲੀਫੋਰਨੀਆ ਜਾਂ ਦੂਸਰੇ 'ਚ ਇਹ ਜ਼ਰੂਰ ਹੁੰਦਾ ਹੈ ਕਿ ਜੇ, ਹਾਲਾਂ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕਾਨੂੰਨ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਜੀ 6 ਮਹੀਨੇ ਬਾਅਦ ਉਹ ਬੌਂਡ ਕਰਨਾ ਹੀ ਹੁੰਦਾ ਉਹਨਾਂ ਨੇ, ਇਹ ਕੋਈ ਏਡੀ ਜ਼ਰੂਰੀ ਗੱਲ ਨਹੀਂ ਹੁੰਦੀ, ਕਾਨੂੰਨ ਨਹੀਂ ਹੋਏਗਾ। ਪਰ ਜਿਹਨੂੰ ਤੁਸੀਂ ਇੱਕ ਟ੍ਰੈਡੀਸ਼ਨ ਕਹਿੰਦੇ ਹੋ ਵੀ ਜਿੱਦਾਂ ਦੀ ਸਟੇ ਲੰਬਾ ਹੋ ਜਾਂਦਾ ਹੈ, ਕਈ ਵਾਰੀ ਹਿਊਮੈਨਿਟੇਰੀਅਨ ਗਰਾਊਂਡ ਤੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਜੇ ਤੁਹਾਡੇ ਲਈ ਕੋਈ ਬੌਂਡ ਭਰ ਦੇ ਤੇ ਤੁਸੀਂ ਜਾ ਸਕਦੇ ਹੋ, ਕੇਸ ਤੁਹਾਡਾ ਜਿਹੜਾ ਹੈ ਉਹ ਲੱਗਾ ਰਹੇਗਾ। ਪਰ ਟੈਕਸਾਸ ਵਾਲਿਆਂ ਨੇ ਜਾਂ ਹੋ ਸਕਦਾ ਲੇਟਲੀ ਇਮੀਗ੍ਰੇਸ਼ਨ ਨਹੀਂ, ਹਾਇਰ ਅਥਾਰਟੀਜ਼ ਨੇ ਇਹ ਕੀਤਾ ਹੋਇਆ ਕਿ ਵੀ ਇਹ ਤਾਂ ਤੁਰੀ ਆਉਂਦੀ ਹੈ ਹੇੜਾਂ ਦੀ ਹੇੜ, ਤੇ ਇਹਨਾਂ ਨੂੰ ਕਾਨੂੰਨ ਬਣਾਓ, ਇਹਨਾਂ ਨੂੰ ਹਰਾਸ ਕਰੋ ਤਾਂ ਕਿ ਇਹਨਾਂ ਚੋਂ ਖੁਦ ਹੀ ਕੁਝ ਕਹਿ ਦੇਣ, ਵਲੰਟੀਅਰ ਜਿਹਨੂੰ ਡਿਪੋਰਟੇਸ਼ਨ ਕਹਿੰਦੇ ਨੇ ਕਿ ਸਾਨੂੰ ਆਪ ਹੀ ਡਿਪੋਰਟ ਕਰ ਦਿਓ ਜਾਂ ਅਗਲੇ ਆਉਣ ਵਾਲੇ ਡਿਸਕਰੇਜ ਹੋਣ। ਪਰ ਅਸੀਂ ਸਮਝਦੇ ਹਾਂ ਵੀ ਚਲੋ ਇਸ ਐਂਡ ਤੇ ਇਹਨਾਂ ਦੇ ਕੇਸ ਸੰਬੰਧੀ ਤਾਂ ਜੋ ਕੁਝ ਵੀ ਸੰਭਵ ਹੋਇਆ ਅਸੀਂ ਕਰਨ ਦਾ ਯਤਨ ਕਰਾਂਗੇ। ਜਿਸ ਕੇਸ ਦਾ ਮੈਂ ਜ਼ਿਕਰ ਕੀਤਾ 1993 ਦਾ, ਮਿਲਣ ਤੋਂ ਬਾਅਦ ਔਰ ਥੋੜਾ ਉਹਨੂੰ ਲੀਗਲੀ ਪਰਸਿਊ ਕਰਨ ਤੋਂ ਬਾਅਦ ਇਹ ਹੋਇਆ ਸੀ ਕਿ ਅਗਲੇ 2-3 ਹਫ਼ਤਿਆਂ 'ਚ 3-4 ਨੂੰ ਛੱਡ ਕੇ ਸਭ ਦੇ ਬੌਂਡ ਹੋ ਗਏ ਸੀ, ਔਰ 2 ਉਹਨਾਂ ਚੋਂ ਵਲੰਟਰੀਲੀ ਉਹਨਾਂ ਨੇ ਡਿਪੋਰਟੇਸ਼ਨ ਲੈ ਲਈ ਸੀ। ਸੋ ਇਹ ਮੈਂ ਇਸ ਲਈ ਕਿਹਾ ਵੇਰਵਾ ਕੋਈ ਕ੍ਰੈਡਿਟ ਲੈਣ ਲਈ ਨਹੀਂ ਕਿ ਇਹ ਪਹਿਲੀ ਵਾਰ ਨਹੀਂ ਹੈ, ਇਹ ਇੱਕ ਤੁਰਿਆ ਜਾਂਦਾ ਕੰਮ ਹੈ। ਲੇਕਿਨ ਜਿਹੜਾ ਇਹਦਾ ਓਰੀਜਨ ਪੁਆਇੰਟ ਹੈ ਜਿੱਥੇ ਕਿ ਇਹ ਸਾਰੇ ਨੌਜਵਾਨ ਚੜ੍ਹਦੇ ਨੇ ਢਹਿ ਏਜੰਟਾਂ ਦੇ 20-25 ਲੱਖ ਜ਼ਮੀਨਾਂ ਗਹਿਣੇ ਪਾਉਂਦੇ ਨੇ, ਕਿਵੇਂ ਬੱਚੀਆਂ ਖੱਜਲ ਖੁਆਰ ਹੁੰਦੀਆਂ, ਕਿਵੇਂ ਇਹ ਥਾਂ ਤੇ ਕਿੰਨੇ ਕੁ ਰਾਜ ਮਰ ਜਾਂਦੇ ਹੋਣੇ ਨੇ ਜਿਨ੍ਹਾਂ ਦਾ ਕਦੇ ਹਿਸਾਬ ਹੀ ਨਹੀਂ ਹੁੰਦਾ। ਸਾਊਥ ਅਮਰੀਕਾ ਜਿਵੇਂ ਇਹਨਾਂ ਨੇ ਕਿਹਾ, ਹਵਾਨਾ, ਇਕਵਾਡੋਰ, ਦੂਜਾ ਉੱਥੋਂ ਵੀ ਜਿਹੜੀ ਇੱਕ ਕੰਟਰੀ ਤੋਂ ਦੂਜਾ ਫਿਰ ਸ਼ਿਪ ਰਾਹੀਂ ਜਿਹੜਾ ਉਹ ਬੋਟ ਦੇ ਰਾਹੀਂ ਐਂਟਰ ਕਰਦੇ ਨੇ ਦੂਜੇ ਪਾਸੇ, ਕਈ ਪਾਸੇ ਨਾਲ ਹੀ ਪੁਲਿਸ ਦੀਆਂ ਬੋਟਸ ਆ ਜਾਂਦੀਆਂ ਔਰ ਉਹ ਕਈ ਵਾਰੀ ਡੁੱਬਣ ਤੱਕ ਵੀ ਜਾਂਦੇ ਨੇ ਜਾਂ ਡੁਬੋ ਦਿੰਦੇ ਨੇ ਜਾਂ ਆਪ ਹੀ ਕਈ ਜੰਪ ਕਰ ਜਾਂਦੇ ਨੇ ਜੀਪ ਆਣੇ। ਸੋ ਇਹ ਇੱਕ
ਬਹੁਤ ਵੱਡੀ ਟ੍ਰੈਜੇਡੀ ਹੈ ਸਾਡੀ ਧਰਤੀ ਦੀ। ਔਰ ਕੋਈ ਐਡਮਿਨਿਸਟ੍ਰੇਸ਼ਨ, ਕੋਈ ਹਕੂਮਤ, ਕਿਸੇ ਦਾ ਕੋਈ ਇੰਟਰਸਟ ਨਹੀਂ। ਹਾਲਾਂਕਿ ਇਹੀ ਜੇ ਪੰਜਾਬ ਗਵਰਨਮੈਂਟ ਪ੍ਰੋਪਰ ਉੱਥੇ ਇੱਕ ਐਡਵਾਈਜ਼ਰੀ ਜਿਹੜੀਆਂ ਨੇ ਕਮੇਟੀਆਂ ਬਣਾਏ, ਤੇ ਦੁਨੀਆ ਦੇ ਇੰਨੇ ਕਈ ਮੁਲਕ ਨੇ ਜਿੱਥੇ ਤੁਸੀਂ ਲੀਗਲ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਤੁਹਾਡੀ ਹੋ ਜਾਂਦੀ। ਹੁਣ ਉਜ਼ਬੇਕਿਸਤਾਨ ਵਗੈਰਾ 'ਚ ਗਏ ਹੀ ਨੇ, ਜਿੱਥੇ ਉਹਨੂੰ ਜਾ ਕੇ ਉਹਨਾਂ ਨੇ ਉੱਥੇ ਖੇਤੀਬਾੜੀ ਨੂੰ ਪ੍ਰਫੁੱਲਤ ਕੀਤਾ ਜੀ। ਔਰ ਇਸੇ ਤਰ੍ਹਾਂ ਈਵਨ ਪ੍ਰੋਪਰ ਐਜੂਕੇਸ਼ਨ ਦੇ ਹਵਾਲੇ ਨਾਲ ਵੀ ਜਿਹੜੇ ਸਾਡੇ ਸਟੂਡੈਂਟਸ MA PhD ਕਰਕੇ ਉੱਥੋਂ ਨਿਕਲਦੇ ਨੇ, ਜੇ ਕਰਨਾਟਕਾ, ਤਾਮਿਲਨਾਡੂ, ਦੂਜਿਆਂ ਦੇ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਨੇ। ਕੋਈ ਪੰਜਾਬ ਸਰਕਾਰ ਨੇ ਉੱਥੇ ਸਥਾਪਿਤ ਕੀਤਾ ਹੋਇਆ ਕਿ ਜਿੱਥੇ ਕੋਈ ਐਡਵਾਈਸ ਹੋਏ ਕਿਸੇ ਕੋਲ, ਇੱਕ ਸਟੂਡੈਂਟ ਜਿਹਨੇ ਅੱਛੀ ਐਜੂਕੇਸ਼ਨ ਲਈ ਹੈ ਉਹਦੇ ਕੋਲ ਕੋਈ ਹੋਣ ਕਿ ਵੀ ਉਹਨੇ ਕਿਵੇਂ ਬਾਹਰ ਜਾਣਾ ਹੈ, ਜਾਂ ਕਿਹੜੀਆਂ ਯੂਨੀਵਰਸਿਟੀਆਂ 'ਚ ਡਿਮਾਂਡ ਹੈ, ਕਿਹਨਾਂ ਦੇ ਜੌਬ ਨਿਕਲੇ ਨੇ। ਸੋ ਉਹ ਤਾਂ ਲੁੱਟਣ ਤੇ ਲੱਗੇ ਹੋਏ ਨੇ, ਜਿਹੜੀ ਉਹਨਾਂ ਦੀ ਸਾਰੀ ਉੱਥੇ ਚੋਰਾਂ ਦੀ ਫੋਰਸ ਹੈ। ਸੋ ਅਸੀਂ ਇਹਨਾਂ ਦੇ ਨਾਲ ਤਾਂ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ। ਇਹ ਤਾਂ ਜਿਸ ਦੁੱਖ ਚੋਂ ਲੰਘ ਰਹੇ ਨੇ, ਇਹਨਾਂ ਦੇ ਪੇਰੈਂਟਸ ਜੀ, ਇਹਨਾਂ ਦੀਆਂ ਜਿਹੜੇ ਵਿਆਹੇ ਨੇ ਧਰਮ ਪਤਨੀਆਂ, ਇਹਨਾਂ ਦੇ ਜਿਹੜੇ ਬੱਚੇ ਵੀ ਜਿਨ੍ਹਾਂ ਨੇ ਸਭ ਕੁਝ ਜਿਹੜਾ ਉਹ ਕਰਕੇ ਇਹਨਾਂ ਨੂੰ ਤੋਰਿਆ ਹੋਏਗਾ, ਤੇ ਇਹ ਕਿਸ ਹਾਲਤ 'ਚ ਖਵਾਰ ਹੋ ਰਹੇ ਨੇ, ਤਾਂ ਉਹਨਾਂ ਦੀ ਕੀ ਦਸ਼ਾ ਹੋਏਗੀ ਜੀ। ਸੋ ਇਹ ਬੇਘਰੇ ਲੋਕਾਂ ਦੀ ਕਹਾਣੀ ਵੀ ਹੈ। ਜਦੋਂ ਅਸੀਂ ਆਪਣੇ ਮੁਲਕ ਦੀ, ਆਪਣੇ ਦੇਸ਼ ਖਾਲਿਸਤਾਨ ਦੀ ਗੱਲ ਕਰਦੇ ਹਾਂ, ਤੇ ਉਹ ਸਿਰਫ ਕੋਈ ਇਹ ਨਹੀਂ ਹੈ ਵੀ ਸਾਨੂੰ ਕੋਈ ਬੁਖਾਰ ਚੜਿਆ ਖਾਲਿਸਤਾਨ ਦਾ ਕਿ ਵੀ ਅਸੀਂ ਉਹਦੀ ਮਾੜਾ ਜਪਣੀ ਹੈ। ਜਦੋਂ ਤੁਸੀਂ ਇਹਨਾਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਆ ਕਿ ਵੀ ਉਸ ਦੇਸ਼ ਦੇ ਲੋਕ ਜਾਂ ਉਹਨਾਂ ਦੀ ਹਕੂਮਤ ਸਾਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੀ। ਇਸ ਲਈ ਨਾ ਉੱਥੇ ਨੌਕਰੀਆਂ ਨੇ, ਨਾ ਉੱਥੇ ਸਰਵਾਈਵਲ ਹੈ। ਡਰੱਗੀ ਸਾਰਾ ਪੰਜਾਬ ਕੀਤਾ ਹੋਇਆ। ਜਿਹੜੇ ਮਾਪਿਓ ਵੀ ਕੱਢਦੇ ਨੇ ਬਾਹਰ, ਉਹਨਾਂ ਚੋਂ ਵੀ ਕਈਆਂ ਦੇ ਪਿੱਛੇ ਇੱਕ ਤਾਂ ਹੁੰਦਾ ਹੈ ਸੈਟਲ ਹੋ ਜਾਣਗੇ, ਜਾਂ ਦੂਜਾ ਇੱਕ ਹੁੰਦਾ ਇੱਥੋਂ ਕੱਢੋ ਨਹੀਂ ਤਾਂ ਡਰੱਗੀ ਹੋ ਜਾਣਗੇ ਜੀ। ਸੋ ਇਹ ਸਾਰੀ ਜਿਹੜੀ ਰੁਲੀਆਂ ਕੌਮਾਂ ਹੁੰਦੀਆਂ ਜਾਂ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਇਹ ਫਰੇਬੀ ਧਰ ਦੇ ਉੱਤੇ ਜਿਹੜੀ ਬਦਨਸੀਬੀ ਹੈ ਉਹ ਫਿਰ ਉਹਨਾਂ ਕੌਮਾਂ ਨੂੰ ਆ ਕੇ ਚੰਬੜਦੀ ਹੈ ਜਿਹੜੀਆਂ ਬੇਕਰੀਆਂ ਹੁੰਦੀਆਂ ਨੇ। ਪਰ ਅਸੀਂ ਇਹਨਾਂ ਦੇ ਕੇਸ ਨੂੰ ਜ਼ਰੂਰ ਜਿਸ ਹੱਦ ਤੱਕ ਵੀ ਜਾ ਸਕੇ ਇਹਨੂੰ ਪਰਸਿਊ ਕਰਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।